ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੀਐਮ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਿਆਂ ਕਿਸਾਨਾਂ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਮੈਂ ਕਿਸਾਨਾਂ ਨੂੰ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਉਹ ਭਗਵੰਤ ਮਾਨ ਦੇ ਕਹਿਣ ਤੇ ਲਾਈਆਂ PR 126 ਅਤੇ ਹਾਈਬ੍ਰਿਡ ਕਿਸਮਾਂ ਕਾਰਨ ਇਸ ਸੀਜ਼ਨ ਵਿੱਚ ਆਪਣੀ ਲੁੱਟ ਲਈ ਤਿਆਰ ਰਹਿਣ। ਦੋਸਤੋ, ਮੈਂ ਆਪਣੇ ਸਾਰੇ ਸਮੂਹ ਪੰਜਾਬ ਦੇ ਕਿਸਾਨਾਂ ਨੂੰ ਇੱਕ ਚੇਤਾਵਨੀ ਕਹਿ ਲਓ, ਵਾਰਨਿੰਗ ਕਹਿ ਲਓ, ਉਹ ਦੇਣਾ ਚਾਹੁੰਦਾ ਵਾਂ ਕਿ ਜਿਹੜਾ ਇਹ ਝੋਨੇ ਦਾ ਆਪਣੀ ਖਰੀਦ ਚੱਲ ਰਹੀ ਆ, ਇਹਦੇ 'ਚ ਜਿਨ੍ਹਾਂ ਲੋਕਾਂ ਨੇ PR 126, 127, 28, 29 ਹਾਈਬ੍ਰਿਡ ਵੈਰਾਈਟੀਜ਼ ਬੀਜੀਆਂ ਨੇ ਭਗਵੰਤ ਮਾਨ ਦੇ ਕਹਿਣ ਤੇ, ਉਹਨਾਂ ਲਈ ਖਤਰੇ ਦੀ ਘੰਟੀ ਆ ਗਈ ਆ। ਪਹਿਲਾਂ ਤੁਸੀਂ ਇਹ ਸੁਣੋ ਕਿ ਭਗਵੰਤ ਮਾਨ ਨੇ ਕਿੱਦਾਂ ਲੋਕਾਂ ਨੂੰ ਮੋਟੀਵੇਟ ਕਰਕੇ ਇਹ ਵੈਰਾਈਟੀਜ਼ ਬੀਜਣ ਲਈ ਆਖਿਆ ਸੀ। ਇਹਦੀ ਥਾਂ ਤੇ PR 126 ਲਾਓ, ਸਰਕਾਰ ਚੱਕੂਗੀ। PR 127 ਲਾਓ, 28 ਲਾਓ, 29, 30, 4 ਕਿਸਮਾਂ ਕੱਢੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ। ਉਹ 92 ਦਿਨਾਂ 'ਚ ਪੱਕਦੀਆਂ ਨੇ, 90 ਤੋਂ 92 ਦਿਨਾਂ 'ਚ। ਵੀਰੋ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਸਾ ਦੀ ਥਾਂ ਤੇ 126। ਇਹ ਤੁਸੀਂ ਹੁਣ ਜਿਹੜੀ ਮੋਟੀਵੇਸ਼ਨ ਚੀਫ ਮਿਨਿਸਟਰ ਨੇ ਕੀਤੀ ਤੇ ਲੋਕਾਂ ਨੇ ਕਾਫੀ ਵੱਡੀ ਤਾਦਾਦ 'ਚ, ਕਾਫੀ ਵੱਡੀ ਮਾਤਰਾ ਵਿੱਚ ਇਹ ਜਿਹੜੀਆਂ ਹਾਈਬ੍ਰਿਡ ਕੁਆਲਿਟੀ ਸੀ, ਜਿਹੜੀਆਂ PAU ਨੇ ਡਿਵੈਲਪ ਕੀਤੀਆਂ ਰੀਸੈਂਟਲੀ, ਉਹ ਬੀਜ ਦਿੱਤੀਆਂ। ਲੇਕਿਨ ਹੋਇਆ ਕੀ ਕਿ ਜਿਹੜੇ ਸ਼ੈਲਰ ਵਾਲੇ ਸੀਗੇ ਉਹਨਾਂ ਨੇ ਸਟ੍ਰਾਈਕ ਕੀਤੀ ਹੋਈ ਸੀਗੀ। ਉਹਨਾਂ ਦੀ ਮੰਗ ਆਪਣੇ ਜਗ੍ਹਾ ਦੇ ਉੱਤੇ ਵਾਜਬ ਸੀਗੀ ਕਿ ਜਿਹੜੀ ਹਾਈਬ੍ਰਿਡ ਵੈਰਾਈਟੀਜ਼ ਨੇ 126, 27, 28, 29, ਜਦੋਂ ਅਸੀਂ ਇਹਦੀ ਸ਼ੈਲਿੰਗ ਕਰਦੇ ਹਾਂ ਝੋਨੇ ਦੀ, ਇਹਦੇ ਜਿਹੜੀ ਚੌਲਾਂ ਦੀ ਰਿਕਵਰੀ ਆ ਉਹ 4 ਤੋਂ 5 ਕਿਲੋ ਜਿਹੜੀ ਉਹ ਘੱਟ ਨਿਕਲਦੀ ਆ, ਤਾਂ ਸਾਨੂੰ ਉਹਦੇ 'ਚ ਘਾਟਾ ਪੈਂਦਾ। ਇਸ ਕਰਕੇ ਸਾਡੇ ਵੱਲੋਂ ਸਟ੍ਰਾਈਕ ਆ। ਅਸੀਂ ਇਹ ਵੈਰਾਈਟੀਆਂ ਦੀ ਜਿਹੜੀ ਖਰੀਦ ਤੇ ਸ਼ੈਲਿੰਗ ਤੇ ਚੌਲ ਨਹੀਂ ਬਣਾਵਾਂਗੇ। ਤੇ ਫਿਰ ਜਦੋਂ ਕੱਲ ਪਰਸੋਂ ਉਹਨਾਂ ਨੂੰ ਦੁਬਾਰਾ ਬੁਲਾਇਆ ਗਿਆ ਤੇ ਭਗਵੰਤ ਮਾਨ ਨੇ ਉਹਨਾਂ ਦੇ ਪ੍ਰੈਸ਼ਰ 'ਚ ਆਣ ਕੇ ਆ ਇੱਕ ਨਵੀਂ ਚਿੱਠੀ ਇਸ਼ੂ ਕਰ ਦਿੱਤੀ ਹੈ। 7 ਤਾਰੀਖ ਦੀ ਤੁਸੀਂ ਦੇਖ ਸਕਦੇ ਹੋ, ਡੇਟ ਵੀ ਹੈ। ਇਸ ਚਿੱਠੀ ਦੇ ਮੁਤਾਬਕ ਪੰਜਾਬ ਸਰਕਾਰ ਨੇ ਇੱਕ ਨਵੇਂ ਆਦੇਸ਼ ਦਿੱਤੇ ਨੇ ਕਿ ਤੁਸੀਂ ਇਹ ਜਿਹੜੀਆਂ ਹਾਈਬ੍ਰਿਡ ਵੈਰਾਈਟੀਜ਼ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਡਿਵੈਲਪ ਕੀਤੀਆਂ ਸੀ, ਇਹਦੀ ਰੀਟੈਸਟਿੰਗ ਕੀਤੀ ਜਾਵੇ। ਇਹਨਾਂ ਦੀ ਆਊਟ ਟਰਨ ਰੇਸ਼ੋ ਕਿੰਨੀ ਆ, ਯਾਨੀ ਕਿ ਇਹਨਾਂ ਦਾ ਜਿਹੜਾ ਚੌਲ ਨਿਕਲਣ ਦਾ ਜਿਹੜਾ ਰੇਸ਼ੋ ਉਹ ਕਿੰਨੀ ਆਵੇਗੀ, ਉਹ ਦੁਬਾਰਾ ਚੈੱਕ ਕੀਤਾ ਜਾਵੇ। ਫਰਜ਼ ਕਰੋ ਨਹੀਂ, ਇਹ ਪੱਕੀ ਗੱਲ ਹੀ ਆ ਕਿ ਇਹਨਾਂ ਦੀ ਜਿਹੜੀ ਰਿਕਵਰੀ ਜਾਂ ਚੌਲ ਬਣਨ ਵੇਲੇ ਉਹ ਪੁਰਾਣੀਆਂ ਵੈਰਾਈਟੀਜ਼ ਜਿਹੜੀਆਂ ਆਪਾਂ ਸਟੈਂਡਰਡਾਈਜ਼ ਵਰਤਦੇ ਸੀ ਉਹਨਾਂ ਨਾਲੋਂ ਚੌਲ ਘੱਟ ਨਿਕਲਦਾ। ਤਾਂ ਹੁਣ ਇਸ ਚਿੱਠੀ ਦਾ ਮਤਲਬ ਇਹ ਹੋਵੇਗਾ ਕਿ ਸਾਰਾ ਖਰੀਦ ਖਦਸ਼ੇ 'ਚ ਪੈ ਗਈ ਹੈ। ਔਰ ਮੈਨੂੰ ਲੱਗਦਾ ਵਾ ਕਿ ਮੰਡੀਆਂ ਦੇ ਵਿੱਚ ਇਹ ਵੈਰਾਈਟੀਜ਼ ਜਿਹੜੀਆਂ ਪੰਜਾਬ ਸਰਕਾਰ ਚੁੱਕਣ ਤੋਂ ਗੁਰੇਜ਼ ਕਰੇਗੀ। ਜਿਹੜੇ ਰਾਈਸ ਸ਼ੈਲਰ ਐਸੋਸੀਏਸ਼ਨ ਆ ਉਹ ਇਹਦੀ ਸ਼ੈਲਿੰਗ ਕਰਨ ਤੋਂ ਗੁਰੇਜ਼ ਕਰਨਗੇ। ਤਾਂ ਅਲਟੀਮੇਟਲੀ ਇਹਦਾ ਸਾਰਾ ਖਮਿਆਜ਼ਾ ਪੰਜਾਬ ਦੇ ਕਿਸਾਨਾਂ ਨੂੰ ਭੁਗਤਣਾ ਪਵੇਗਾ। ਜੋ ਵੀ MSP ਆਪਣੀ ਹੈ 2300 ਕੁਛ ਰੁਪਏ ਪ੍ਰਤੀ ਕੁਇੰਟਲ, ਉਹਦੇ ਨਾਲੋਂ ਤੁਹਾਨੂੰ 200, 300, 400 ਰੁਪਏ ਪ੍ਰਤੀ ਕੁਇੰਟਲ ਘੱਟ ਰੇਟ ਮਿਲਣ ਦੇ ਆਸਾਰ ਰਹੇ। ਵੈਸੇ ਤਾਂ ਅੱਜ 9 ਤਰੀਕ ਵਾਲੇ ਦਿਨ ਵੀ ਪੰਜਾਬ ਦੇ ਵਿੱਚ ਕੋਈ ਖਰੀਦ ਨਹੀਂ ਹੋ ਰਹੀ, ਮੰਡੀਆਂ ਭਰੀਆਂ ਪਈਆਂ ਨੇ, ਕਿਸਾਨ ਹਤਾਸ਼ ਨੇ। ਔਰ ਖਰੀਦ ਤੋਂ ਪਹਿਲਾਂ ਕਾਫੀ ਲੋਕਾਂ ਨੇ, ਕਿਸਾਨਾਂ ਨੇ ਆਪਣੀ ਫਸਲ ਜਿਹੜੀ ਆ ਉਹ ਡਿਸਟ੍ਰੈਸ ਸੇਲ ਤੇ 200, 300, 400 ਰੁਪਏ ਕੁਇੰਟਲ ਤੋਂ ਘੱਟ ਰੇਟ ਤੇ ਪਹਿਲਾਂ ਹੀ ਵੇਚ ਚੁੱਕੇ ਨੇ। ਸਰਕਾਰ ਦੀ ਇਹਦੇ ਪ੍ਰਤੀ ਕੋਈ ਤਿਆਰੀ ਨਹੀਂ ਸੀਗੀ। ਇਹ ਜਿਹੜੀ ਚਿੱਠੀ ਹੁਣ ਕੱਢੀ ਹੈ ਯੂਨੀਵਰਸਿਟੀ ਨੂੰ, ਇਹ ਸ਼ਾਇਦ ਅੱਜ ਤੋਂ 3 ਮਹੀਨੇ ਪਹਿਲਾਂ ਰੀਟੈਸਟਿੰਗ ਕਰਾਈ ਹੁੰਦੀ ਔਰ ਕੇਂਦਰ ਨੂੰ ਜਾ ਕੇ ਪ੍ਰੈਸ਼ਰਾਈਜ਼ ਕੀਤਾ ਹੁੰਦਾ ਕਿ ਸਾਡੇ ਪੰਜਾਬ ਦੇ ਤਿਆਰੀ ਖਰੀਦ ਵਾਸਤੇ ਮੁਕੰਮਲ ਕੀਤੀ ਜਾਵੇ। ਤੁਹਾਡੇ ਗੋਦਾਮ ਭਰੇ ਨੇ, ਉਹਨਾਂ ਗੋਦਾਮਾਂ 'ਚੋਂ ਜਿਹੜੀ 5000 ਦੇ ਕਰੀਬ ਟਰੱਕ ਜਿਹੜਾ ਉਹ ਪੁਰਾਣਾ ਚੌਲ ਗੋਦਾਮਾਂ 'ਚ ਲੱਗਿਆ ਉਹ ਚੱਕਿਆ ਜਾਵੇ ਤਾਂ ਕਿ ਸਪੇਸ ਕ੍ਰੀਏਟ ਕੀਤੀ ਜਾਵੇ। ਸ਼ੈਲਰਾਂ ਵਾਲਿਆਂ ਨਾਲ ਪਹਿਲਾਂ ਮੀਟਿੰਗ ਕੀਤੀ ਜਾਣੀ ਚਾਹੀਦੀ ਸੀ। ਜਿਹੜੇ ਆੜਤੀਆ ਐਸੋਸੀਏਸ਼ਨ ਨੇ ਜਿਹੜੀ ਸਟ੍ਰਾਈਕ ਕੀਤੀ ਸੀ ਕਿ ਸਾਡਾ 2.5% ਕਮਿਸ਼ਨ ਪੰਜਾਬ ਸਰਕਾਰ ਪੂਰਾ ਨਹੀਂ ਦੇ ਰਹੀ, ਕਾਗਜ਼ਾਂ 'ਚ ਬਿਲਿੰਗ 'ਚ 2.5% ਕੱਟੇ ਜਾ ਰਹੇ ਨੇ। ਉਸ ਹਿਸਾਬ ਨਾਲ ਸ਼ਾਇਦ ਉਹਨਾਂ ਦੇ 67-68 ਰੁਪਏ ਬਣਦੇ ਸੀ, ਲੇਕਿਨ ਉਹਨਾਂ ਨੂੰ ਪੈਸਾ ਜਿਹੜਾ ਵਾ ਉਹ 12, 13, 14 ਰੁਪਏ ਜਾਂ ਇਹ ਤੋਂ ਵੀ ਜ਼ਿਆਦਾ ਘੱਟ ਪ੍ਰਤੀ ਕੁਇੰਟਲ ਦਾ ਦਿੱਤਾ ਜਾ ਰਿਹਾ। ਕਿਸੇ ਨੇ ਤਿਆਰੀ ਨਹੀਂ ਕੀਤੀ, ਬਸ ਇਧਰੋਂ ਉਧਰੋਂ ਗੱਲਾਂ ਸੁਣਾ ਕੇ ਲੋਕਾਂ ਨੂੰ ਉਹਨਾਂ ਦਾ ਜਿਹੜੀ ਭਰਪਾਈ ਕੀਤੀ ਗਈ ਆ। ਤਾਂ ਉਹਦਾ ਖਮਿਆਜ਼ਾ, ਉਹਦਾ ਅਲਟੀਮੇਟਲੀ ਜਿਹੜਾ ਨੁਕਸਾਨ ਆ, ਉਹ ਪੰਜਾਬ ਦਾ ਕਿਸਾਨ ਜਿਹੜਾ ਪਹਿਲਾਂ ਹੀ ਹਤਾਸ਼ ਆ, ਜਿਹੜਾ ਪਹਿਲਾਂ ਹੀ ਆਤਮ ਹੱਤਿਆ ਕਰ ਰਿਹਾ, ਜਿਹੜਾ ਪਹਿਲਾਂ ਹੀ ਬਹੁਤ ਵੱਡੀ ਤਾਦਾਦ ਵਿੱਚ ਕਰਜ਼ਈ ਆ, ਇਹ ਜਿਹੜਾ ਕੰਪਲੀਟ ਟੋਟਲ ਨਾਕਾਮੀ, ਫੇਲੀਅਰ ਭਗਵੰਤ ਮਾਨ ਦੀ ਸਰਕਾਰ। ਹੁਣ ਤਾਂ ਇਹ ਵੀ ਪਤਾ ਲੱਗ ਰਿਹਾ ਕਿ ਅੱਜ ਚੀਫ ਸੈਕਟਰੀ ਵੀ ਨਵਾਂ ਲਾਤਾ ਦਿੱਲੀ ਵਾਲਿਆਂ ਨੇ, ਤੇ ਉਹਨਾਂ ਦੇ ਪੁਰਾਣੇ ਅਫਸਰ ਵੀ ਸਾਰੇ ਹਟਾ ਦਿੱਤੇ ਗਏ ਨੇ ਜਿਹੜੇ ਉਹਨਾਂ ਦੇ ਮੀਡੀਆ ਐਡਵਾਈਜ਼ਰ ਵਗੈਰਾ ਸੀਗੇ। ਸੋ ਕਿਤੇ ਨਾ ਕਿਤੇ ਸਰਕਾਰ ਦੇ ਖੱਬੇ ਹੱਥ ਨੂੰ ਨਹੀਂ ਪਤਾ ਕਿ ਸਰਕਾਰ ਦਾ ਸੱਜਾ ਹੱਥ ਕੀ ਕਰ ਰਿਹਾ। ਟੋਟਲ ਲੈਕ ਆਫ ਕੋਆਰਡੀਨੇਸ਼ਨ ਖਾਸ ਤੌਰ ਤੇ ਝੋਨੇ ਦੀ ਖਰੀਦ ਨੂੰ ਜਿਹੜੀ ਨਜ਼ਰ ਆਈ ਆ। ਤਾਂ ਮੈਂ ਸਾਰੇ ਕਿਸਾਨ ਵੀਰਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਆਗਾਹ ਕਰਨਾ ਚਾਹੁੰਦਾ ਕਿ ਇਹ ਚਿੱਠੀ ਜਿਹੜੀ ਆ ਆਪਣੇ ਲਈ ਖਤਰੇ ਦੀ ਘੰਟੀ ਆ ਔਰ ਆਪਣੀ ਜਿਹੜੀ ਫਸਲ ਆ ਉਹ ਅਲਟੀਮੇਟਲੀ ਉਹਨੂੰ ਕਿਸਾਨਾਂ ਦੀ ਫਸਲ ਨੂੰ ਰੋਲਣ ਤੇ ਮਜਬੂਰ ਕਰ ਰਹੀ ਆ ਸਾਡੀ ਸਰਕਾਰ। ਤਾਂ ਮੈਂ ਹੁਣ ਇਹੀ ਅਪੀਲ ਕਰੂੰਗਾ ਭਗਵੰਤ ਮਾਨ ਨੂੰ ਕਿ ਇਹਨੂੰ ਬਹੁਤ ਸੀਰੀਅਸਲੀ ਇੰਡਲਜ ਕਰਕੇ, ਹਲੇ ਵੀ ਤੁਹਾਡੇ ਕੋਲ ਸਮਾਂ ਵਾ,
ਔਰ ਇੱਕ ਇੱਕ ਦਾਣਾ ਤੁਸੀਂ ਪ੍ਰੋਮਿਸ ਕੀਤਾ ਕਿ ਅਸੀਂ ਚੱਕਾਂਗੇ, ਚਾਹੇ ਉਹ ਇੱਕ PR 126 27 28 29 ਹਾਈਬ੍ਰਿਡ ਵੈਰਾਈਟੀਜ਼ ਨੇ ਜਾਂ ਜਿਹੜੀਆਂ ਦੂਜੀਆਂ ਨਾਰਮਲ ਸੀਗੀਆਂ। ਉਮੀਦ ਤਾਂ ਇਹੀ ਕਰਦੇ ਕਿ ਸਾਡੀ ਆਪਣੀ ਸਰਕਾਰ ਕਿਸਾਨਾਂ ਦਾ ਧਿਆਨ ਰੱਖੇਗੀ, ਲੇਕਿਨ ਹਾਲਾਤ ਸਾਜ਼ਗਾਰ ਮੈਨੂੰ ਨਜ਼ਰ ਨਹੀਂ ਆ ਰਹੇ। ਅੱਜ ਦਾ ਮੇਰਾ ਵਿਸ਼ਾ ਇਹ ਸੀਗਾ, ਵੱਧ ਤੋਂ ਵੱਧ ਆਪਣੇ ਕਿਸਾਨ ਭਰਾਵਾਂ ਤੱਕ ਔਰ ਕਿਸਾਨ ਜਥੇਬੰਦੀਆਂ ਤੱਕ ਇਹ ਵੀਡੀਓ ਮੇਰੀ ਜ਼ਰੂਰ ਪਹੁੰਚਦੀ ਕਰਨਾ, ਤਾਂ ਕਿ ਨੈਕਸਟ ਕੋਰਸ ਆਫ ਐਕਸ਼ਨ ਜਿਹੜਾ ਆਪਾਂ ਸਾਰਾ ਰਲ ਮਿਲ ਕੇ ਡਿਸਾਈਡ ਕਰੀਏ। ਅਗਰ ਵਿਰੋਧ ਕਰਨ ਦੀ ਲੋੜ ਪਈ ਤਾਂ ਡਟ ਕੇ ਇਸ ਗੱਲ ਦਾ ਵਿਰੋਧ ਕਰੀਏ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ।